ਜਿਹੜਾ ਕੰਮ ਤੁਹਾਨੂੰ ਥਕਾ ਛੜੇ ਨਾ, ਕੰਮ ਕਰਦੇ ਕਰਦੇ ਤੁਸੀਂ ਥੱਕ ਜਾਓ ਜ਼ਹਿਨੀ ਤੌਰ ਤੇ, ਜਿਸਮਾਨੀ ਤੌਰ ਤੇ, ਸਮਝ ਆਓ ਕਿ ਮੈਂ ਇਸ ਕੰਮ ਵਾਸਤੇ ਬਣਿਆ ਹੀ ਨਹੀਂ। ਜਿਹੜਾ ਬੰਦਾ ਜਿਹੜੇ ਕੰਮ ਦੇ ਵਿੱਚ ਖੁਸ਼ ਹੁੰਦਾ ਨਾ, ਜਿਹੜਾ ਬੰਦਾ ਜ਼ਹਿਨੀ ਤੌਰ ਤੇ ਵੀ ਜਿਹੜਾ ਸ਼ੌਕ ਦੇ ਨਾਲ ਕਰਦਾ, ਉਹ ਬੰਦਾ ਕਦੀ ਉਸ ਕੰਮ ਦੇ ਵਿੱਚ ਥੱਕਦਾ ਨਹੀਂ। ਉਹ 24-24 ਘੰਟੇ 36-36 ਘੰਟੇ ਦਿਨ ਰਾਤ ਮੁਸਲਸਲ ਵੀ ਲੱਗਾ ਰਹੇ ਨਾ ਆਪਣੇ ਸ਼ੌਕ ਦੀ ਤਕਮੀਲ ਕਰਨ, ਉਹ ਕਦੀ ਨਹੀਂ ਥੱਕਦਾ। ਤੁਹਾਡਾ ਟੈਲੈਂਟ ਇਹ ਤੁਹਾਡੀ ਪਹਿਚਾਣ ਬਣ ਸਕਦਾ, ਤੁਹਾਡਾ ਫੇਮ ਬਣ ਸਕਦਾ, ਤੁਹਾਡੀ ਆਇਡੈਂਟੀਟੀ ਬਣ ਸਕਦਾ। ਕੋਸ਼ਿਸ਼ ਕਰੋ ਆਪਣੇ ਆਪ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰੋ ਕਿ ਮੈਂ ਕਾਹਦੇ ਵਾਸਤੇ ਬਣਿਆ। ਆਪਣੇ ਆਪ ਨੂੰ ਫੋਲੋ, ਅਸੀਂ ਆਪਣੇ ਆਪ ਦਾ ਜਾਇਜ਼ਾ ਹੀ ਨਹੀਂ ਲੈਂਦੇ ਕਿ ਖੁਦਾ ਦੀ ਜ਼ਾਤ ਨੇ ਸਾਡੇ ਅੰਦਰ ਕਿਹੜੇ ਕਿਹੜੇ ਗੈਟਸ ਰੱਖੇ ਨੇ, ਸਾਨੂੰ ਕਿਹੜੀ ਕਿਹੜੀ ਖਸੂਸੀਅਤ ਦੇ ਨਾਲ ਨਵਾਜ਼ਿਆ ਹੈ। ਮੇਰਾ ਇੱਕ ਦੋਸਤ ਹੈ ਤੇ ਉਹਨੇ ਉਹਦੇ ਘਰਦਿਆਂ ਨੇ ਉਹਨੂੰ ਨਾ 10 ਲੱਖ ਰੁਪਇਆ ਲਾ ਕੇ ਕੱਪੜੇ ਦੀ ਦੁਕਾਨ ਬਣਾ ਕੇ ਦਿੱਤੀ। ਅਗਲੇ ਦਿਨ ਬੈਠਾ ਤਕਰੀਬਨ 3 ਦਿਨ ਪਹਿਲਾਂ, ਤੇ ਮੈਂ ਉਹਨੂੰ ਪੁੱਛਿਆ, ਮੈਂ ਸੁਣਾਓ ਕਮਸ਼ਮ ਕੈਸਾ ਜਾ ਰਿਹਾ, ਵਾਸੀਆਂ ਲੈ ਰਿਹਾ ਜਿਸ ਤਰ੍ਹਾਂ ਬੋਰ ਜਿਹਾ ਹੁੰਦਾ। ਮੈਂ ਕਿਹਾ ਵਜ੍ਹਾ ਕੀ, ਕਿਉਂ? ਆਂਦਾ ਯਾਰ ਮੇਰਾ ਦਿਲ ਨਹੀਂ ਲੱਗਦਾ ਪਿਆ, ਮੈਨੂੰ ਅੱਛਾ ਨਹੀਂ ਲੱਗਦਾ। ਮੈਂ ਕਿਹਾ ਕਿਉਂ ਵਜ੍ਹਾ? ਉਹਦਾ ਦਿਲ ਸੀ ਗੱਡੀ ਲੈਣ ਦੇ ਉੱਤੇ। ਮੈਂ ਉਹਨੂੰ ਪੁੱਛਿਆ ਨਾ, ਉਹ ਕਹਿੰਦਾ ਮੈਂ ਡਰਾਈਵਰੀ ਕਰਦਾ ਰਿਹਾ 24-24 ਘੰਟੇ 36-36 ਘੰਟੇ ਵੀ ਮੈਂ ਗੱਡੀ ਚਲਾਉਂਦਾ ਰਹਾਂ, ਮੈਨੂੰ ਕੋਈ ਟੈਨਸ਼ਨ, ਕਿਉਂਕਿ ਉਹ ਉਹਦਾ ਦਿਲ ਹੈ, ਉਹਦੇ ਅੰਦਰ ਦੀ ਆਵਾਜ਼ ਹੈ। ਜਿਹੜਾ ਬੰਦਾ ਜਿਹੜੇ ਕੰਮ ਦੇ ਵਿੱਚ ਖੁਸ਼ ਹੈ, ਉਹ ਬੰਦਾ ਉਹ ਕੰਮ ਕਰਦਾ ਥੱਕਦਾ ਨਹੀਂ। ਜਿਹੜਾ ਕੰਮ ਤੁਹਾਨੂੰ ਥਕਾ ਛੜੇ, ਸਮਝੋ ਕਿ ਉਹ ਤੁਸੀਂ ਉਸ ਕੰਮ ਵਾਲੇ ਆਏ ਨਹੀਂ। ਯਾਰ ਫਾਰ ਐਗਜ਼ਾਮਪਲ ਛੁਰੀ ਹੈ, ਸਬਜ਼ੀ ਕੱਟਣ ਵਾਸਤੇ ਬਣੀ ਹੈ, ਫਰੂਟ ਕੱਟਣ ਵਾਸਤੇ ਬਣੀ ਹੈ। ਉਸੇ ਛੁਰੀ ਦੇ ਨਾਲ ਤੁਸੀਂ ਬਿਜਲੀ ਦੇ ਨਟ ਪੇਚ ਟਾਈਟ ਕਰਨੇ ਸ਼ੁਰੂ ਕਰ ਦਿਓ, ਨੁਕਸਾਨ ਹੋਏਗਾ ਕਿ ਨਹੀਂ ਹੋਏਗਾ? ਕਿਉਂਕਿ ਛੁਰੀ ਉਹਦੇ ਵਾਸਤੇ ਬਣੀ ਨਹੀਂ। ਮਤਲਬ ਸਾਡੇ ਤੇ ਹਰ ਕੰਮ ਹੀ ਉਲਟ ਹੁੰਦਾ ਨਾ। ਚਾਬੀ ਹੁੰਦੀ ਹੈ ਕਾਰ ਸਟਾਰਟ ਕਰਨ ਲਈ ਜਾਂ ਮੋਟਰਸਾਈਕਲ ਸਟਾਰਟ ਕਰਨ ਲਈ, ਉਹਦੇ ਨਾਲ ਅਸੀਂ ਕੰਜ ਫੇਰਨੇ ਹੁੰਦੇ ਹਾਂ। ਕਈ ਤਰ੍ਹਾਂ ਦੇ ਇਸਤੇਮਾਲ। ਪੈਨ ਬਣਿਆ ਲਿਖਣ ਵਾਸਤੇ, ਲਿਖਾਈ ਵਾਸਤੇ ਬਣਿਆ। ਪੈਨਸਲ ਬਣੀ ਹੈ ਲਿਖਾਈ ਵਾਸਤੇ, ਉਹਦੇ ਨਾਲ ਧਾਗਾ ਪੱਕ ਨੂੰ ਨਾਲੇ ਪਾਣੀ ਬਣਾਇਆ ਹੁੰਦਾ। ਯਾਨੀ ਕਿ ਕਈ ਤਰ੍ਹਾਂ ਦੇ ਮਾਮਲਾ ਅਸੀਂ ਕੰਮ ਉਲਟ ਕਰਨੇ ਆ। ਔਰ ਇੱਕ ਤੁਹਾਨੂੰ ਗੱਲ ਦੱਸਣਾ ਚਾਹਾਂ ਕਿ ਜਿਹੜਾ ਤੁਹਾਡਾ ਟੈਲੈਂਟ ਹੈ, ਤੁਹਾਡੀ ਪਹਿਚਾਣ ਬਣ ਸਕਦੀ। ਫਾਰ ਐਗਜ਼ਾਮਪਲ ਨੁਸਰਤ ਫਤਿਹ ਅਲੀ ਖਾਨ, ਉਹਨਾਂ ਦਾ ਨਾਂ ਅਸੀਂ ਲੈਂਦੇ, ਇੱਕ ਆਇਡੈਂਟੀਟੀ, ਇੱਕ ਪਹਿਚਾਣ ਹੈ ਉਹਨਾਂ ਦੀ। ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ ਰਹਿਮਤੁल्लाह अलैह, ਇੱਕ ਆਇਡੈਂਟੀਟੀ ਹੈ, ਪਹਿਚਾਣ ਹੈ। ਇਸੇ ਤਰ੍ਹਾਂ ਫਾਰ ਐਗਜ਼ਾਮਪਲ ਇਮਰਾਨ ਖਾਨ ਹੈ, ਉਹਦੀ ਇੱਕ ਆਇਡੈਂਟੀਟੀ ਹੈ, ਪਹਿਚਾਣ ਹੈ। ਆਪਣੀ ਇੱਕ ਪਹਿਚਾਣ ਬਣਾ ਕੇ ਜਾਓ, ਆਪਣਾ ਇੱਕ ਤੁਸੀਂ ਨਾ, ਮੈਂ ਇਸ ਤਰ੍ਹਾਂ ਕਹਿੰਦਾ ਕਿ ਜਿਹੜਾ ਟੈਲੈਂਟ ਹੈ ਨਾ, ਟੈਲੈਂਟ ਇੱਕ ਸ਼ਰਾਰਤੀ ਬੱਚੇ ਦੀ ਤਰ੍ਹਾਂ ਹੁੰਦਾ ਹੈ। ਇੱਕ ਕਮਰੇ ਦੇ ਅੰਦਰ ਤੁਸੀਂ ਕਿਸੇ ਸ਼ਰਾਰਤੀ ਬੱਚੇ ਨੂੰ ਕੈਦ ਕਰ ਛੱਡੋ, ਬੰਦ ਕਰ ਛੱਡੋ, ਉਹ ਬੱਚਾ ਅੰਦਰੋਂ ਦਰਵਾਜ਼ਾ ਖੜਕਾਏਗਾ, ਨਾਕ ਕਰੇਗਾ, ਕਦੀ ਕੋਈ ਚੀਜ਼ਾਂ ਤੋੜੇ ਫੋੜੇਗਾ, ਰੌਲਾ ਪਾਏਗਾ, ਕਿਉਂਕਿ ਉਹ ਬਾਹਰ ਨਿਕਲਣਾ ਚਾਹੁੰਦਾ। ਜਿਹੜਾ ਟੈਲੈਂਟ ਅਗਰ ਤੁਸੀਂ ਉਹਨੂੰ ਅੰਦਰ ਦਬਾਈ ਰੱਖੋਗੇ ਨਾ, ਉਹ ਬਾਹਰ ਆਉਣਾ ਚਾਹੇਗਾ। ਉਹਨੂੰ ਬਾਹਰ ਆਉਣ ਦਿਓ। ਉਸ ਕੰਮ ਦੇ ਵਿੱਚ, ਜਿਹੜੇ ਕੰਮ ਦੇ ਵਿੱਚ ਤੁਹਾਡਾ ਦਿਲ ਲੱਗਦਾ, ਉਹ ਕੰਮ ਦਿਲ ਲਾ ਕੇ ਕਰੋ। ਔਰ ਕੋਸ਼ਿਸ਼ ਕਰੋ ਕਿ ਉਹੀ ਤੁਹਾਡਾ ਕੰਮ ਤੁਹਾਡੀ ਰੋਜ਼ਗਾਰ ਦਾ, ਆਮਦਨੀ ਦਾ ਜ਼ਰੀਆ ਵੀ ਬਣ ਜਾਏ। ਔਰ ਬਣਦਾ ਇਹ ਪਹਿਚਾਣ ਤੇ ਬਣਦਾ ਹੀ ਬਣਦਾ। ਜਦੋਂ ਤੁਹਾਡੇ ਉਹ ਪੈਸੇ, ਤੁਹਾਡੀ ਆਮਦਨੀ ਆਉਂਦੀ ਹੈ, ਤੁਹਾਡਾ ਟੈਲੈਂਟ ਅਸਲੀ ਜਿਹੜਾ ਤੁਹਾਡਾ ਸ਼ੌਕ ਹੈ ਨਾ, ਉਹਦੀ ਨਿਸਬਤ, ਕਿਉਂਕਿ ਤੁਸੀਂ ਸ਼ੌਕ ਹੀ ਤਕਮੀਲ ਕਰ ਰਹੇ ਹੁੰਦੇ ਹੋ, ਉਹਦੀ ਨਿਸਬਤ ਪੈਸਿਆਂ ਦੀ ਕੋਈ ਵੈਲਿਊ ਨਹੀਂ ਹੁੰਦੀ। ਕਿਉਂਕਿ ਤੁਹਾਡਾ ਦਿਲ ਆਉਂਦਾ ਕਿ ਯਾਰ ਮੈਂ ਤੇ ਸ਼ੌਕ ਦੀ ਤਕਮੀਲ ਕਰ ਰਿਹਾ ਨਾ। ਇੱਕ ਬਾਤ ਮੇਰੇ ਜ਼ਿਹਨ ਦੇ ਵਿੱਚ ਰੱਖਿਆ, ਜਿਹੜਾ ਟੈਲੈਂਟ ਹੈ ਸ਼ਰਾਰਤੀ ਬੱਚੇ ਦੀ ਤਰ੍ਹਾਂ ਬਾਹਰ ਆਉਂਦਾ ਹੀ ਰਹਿੰਦਾ। ਜਿਸ ਤਰ੍ਹਾਂ ਇੱਕ ਬੰਦੇ ਦੇ ਅੰਦਰ ਟੈਲੈਂਟ ਹੋਏ ਨਾ, ਕੋਈ ਡਿਸਕੋ ਦਾ ਜਾਂ ਡਾਂਸ ਦਾ ਸ਼ੌਕੀਨ ਹੋਵੇ, ਕਿਤੇ ਡੀਜੇ ਲੱਗਾ ਵੇਖ ਲੈ, ਕਿਤੇ ਗਾਣਾ ਲੱਗਾ ਵੇਖ ਲੈ, ਉਹਦਾ ਠੁਮਕਾ ਧੱਕੇ ਨਾਲ ਉੱਥੇ ਵੱਜ ਹੀ ਜਾਂਦਾ। ਇਸ ਤਰ੍ਹਾਂ ਕੋਸ਼ਿਸ਼ ਕਰੋ ਆਪਣੇ ਆਪ ਨੂੰ ਪਹਿਚਾਨਣ ਦੀ, ਆਪਣੇ ਆਪ ਨੂੰ ਜਾਣਨ ਦੀ ਕਿ ਮੈਂ ਕੀ ਕਰ ਸਕਦਾ, ਮੈਂ ਕਾਹਦੇ ਵਾਸਤੇ